अस्सलाम वालेकुम। अच्छा जी, CCD हर रोज़ कोई इदां ਦਾ ਕੰਮ ਕਰ ਦਿੰਦੀ ਆ ਕਿ ਸਾਨੂੰ ਦੱਸਣ ਤੇ ਵੀ ਮਜਬੂਰ ਕਰ ਦਿੰਦੀ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਦਸੀਏ ਕਿ ਇੱਕ ਐਸਾ ਅਦਾਰਾ ਵੀ ਮਰੀਮ ਨਵਾਜ਼ ਨੇ ਬਣਾ ਦਿੱਤਾ ਵਾ ਜਿਹੜਾ ਬਹੁਤ ਅੱਛਾ ਕੰਮ ਕਰ ਰਿਹਾ ਵਾ ਔਰ ਚੁਣ ਚੁਣ ਕੇ ਉਹਨਾਂ ਬੰਦਿਆਂ ਨੂੰ ਸਾਫ਼ ਕਰ ਰਿਹਾ ਵਾ ਜਿਹੜੇ ਬੰਦੇ ਇਸ ਧਰਤੀ ਦੇ ਉੱਪਰ ਫੈਸਲਾਬਾਦ ਦੇ ਅਮਨ ਨੂੰ ਖਰਾਬ ਕਰਦੇ ਪਏ। ਅੱਜ ਜਨਾਬ ਜਿਹੜੇ ਬੰਦੇ ਦਾ ਮੈਂ ਜ਼ਿਕਰ ਕਰਨ ਲੱਗਾ ਵਾਂ ਉਹਦਾ ਨਾਮ ਆ ਜੀ ਦਾਨਿਸ਼, ਕਿਰਾਏ ਦਾ ਕਾਤਲ। ਹੁਣ ਕਿਰਾਏ ਦੇ ਕਾਤਲ ਉਹ ਲੋਕ ਨੇ ਜਿਹੜੇ ਚੰਦ ਟੱਕਿਆਂ ਦੀ ਖਾਤਰ ਚੁੱਪ ਕਰਕੇ ਬੰਦਾ ਮਾਰ ਦਿੰਦੇ ਆ ਔਰ ਜ਼ਿਆਦਾਤਰ ਇਹਨਾਂ ਦੇ ਹੈਂਡਲਰ ਜਿਹੜੇ ਇਹਨਾਂ ਨੂੰ ਪੈਸੇ ਭੇਜਦੇ ਆ ਉਹ ਬਾਹਰ ਵਾਲੇ ਮੁਲਕਾਂ ਦੇ ਵਿੱਚ ਬੈਠੇ ਹੋਏ ਆ। ਉਹਨਾਂ ਮੁਲਕਾਂ ਦੇ ਵਿੱਚ ਬਹਿ ਕੇ ਉਹ ਡਾਲਰ ਕਮਾਉਂਦੇ ਆ, ਉਹ ਰਿਆਲ ਕਮਾਉਂਦੇ ਆ, ਉਹ ਯੂਰੋ ਕਮਾਉਂਦੇ ਆ। ਉਹ ਜਿਹੜੇ ਵੀ ਕਮਾਉਂਦੇ ਆ ਉਹ ਥੋੜ੍ਹੇ ਜਿਹੇ ਪੈਸੇ ਇਕੱਠੇ ਕਰਦੇ ਉਹ 'ਚੋਂ ਉਜਰਤੀ ਕਾਤਲ ਕਿਰਾਏ ਦੇ ਕਾਤਲ ਨੂੰ ਭੇਜਦੇ ਆ। ਕਿਰਾਏ ਦੇ ਕਾਤਲ ਕੋਲੋਂ ਆਪਣਾ ਮੁਖਾਲਫ ਜਿਹੜਾ ਨਾ ਉਹ ਬੰਦਾ ਮਰਾ ਦਿੰਦੇ ਆ। ਥਾਣੇ ਸਦਰ ਦੇ ਉੱਪਰ ਛੋਟੀ ਨਹਿਰ ਤੇ ਇੱਕ ਜਨਾਬੇ ਅਲੀ ਬੰਦਾ ਕਤਲ ਹੋਇਆ ਸੀਗਾ। ਉਹਦੀ ਜਦੋਂ ਤਫਤੀਸ਼ ਕੀਤੀ ਗਈ ਤੇ ਤਫਤੀਸ਼ ਦੇ ਵਿੱਚ ਪਤਾ ਲੱਗਾ ਕਿ ਉਹਦੇ ਮੁਖਾਲਫਾਂ ਨੇ ਬਾਹਰ ਵਾਲੇ ਮੁਲਕ ਬਹਿ ਕੇ ਇੱਕ ਕਿਰਾਏ ਦੇ ਕਾਤਲ ਨੂੰ ਪੈਸੇ ਦੇ ਕੇ ਉਹ ਬੰਦਾ ਮਰਾਤਾ। ਗੱਲ ਇੱਥੇ ਹੀ ਖਲੋ ਜਾਂਦੀ ਤੇ ਸ਼ਾਇਦ CCD ਵਾਲੇ ਵੀ ਕਹਿੰਦੇ ਕਿ ਇਹ ਬੰਦਾ ਇਹਨੇ ਇੱਕ ਕਤਲ ਕਰਵਾਇਆ ਵਾ, ਲਿਹਾਜ਼ਾ ਇਹਨੂੰ ਜੇਲ੍ਹ ਭੇਜ ਦਈਏ, ਜਿਹੜੀ ਕਾਨੂੰਨ ਜਿਹੜੀ ਵੀ ਸਜ਼ਾ ਇਹਨੂੰ ਮਿਲਣੀ ਆ ਉਹ ਇਹਨੂੰ ਮਿਲ ਜਾਵੇ। ਲੇਕਿਨ ਗੱਲ ਇੱਥੇ ਖਲੋਂਦੀ ਨਹੀਂ। ਅਸੀਂ ਇੱਕ ਜਗ੍ਹਾ ਤੇ ਵੀ ਖਲੋ ਨਹੀਂ ਸਕਦੇ। ਪਹਿਲੇ ਉਹ ਬੰਦਾ ਮਰਾਇਆ, ਉਸ ਬੰਦੇ ਦਾ ਮੁਕੱਦਮਾ ਥਾਣਾ ਸਦਰ ਫੈਸਲਾਬਾਦ ਦੇ ਵਿੱਚ ਦਰਜ ਹੋ ਗਿਆ। ਜਦੋਂ ਮੁਕੱਦਮਾ ਦਰਜ ਹੋ ਗਿਆ, ਪੂਰੀ ਕਹਾਣੀ ਸੁਣਨਾ ਤੁਹਾਨੂੰ ਫਿਰ ਐਂਡ ਤੱਕ ਸਾਰੀ ਸੂਰਤ ਹਾਲ ਵਾਜ਼ਿਹ ਹੋ ਜਾਏਗੀ। ਜਦੋਂ ਬੰਦਾ ਮਰਾ ਲਿਆ, ਮੁਕੱਦਮਾ ਥਾਣਾ ਸਦਰ ਫੈਸਲਾਬਾਦ ਦੇ ਵਿੱਚ ਦਰਜ ਹੋ ਗਿਆ। ਜਿਹੜਾ ਮੁਕੱਦਮੇ ਦਾ ਮੁਦਈ ਸੀਗਾ ਉਹਨੂੰ ਮਾਰਨ ਵਾਸਤੇ ਫਿਰ ਬਾਹਰੋਂ ਪੈਸੇ ਆ ਗਏ 70 ਲੱਖ ਰੁਪਇਆ। ਗੱਲ ਇੱਥੇ ਵੀ ਨਹੀਂ ਖਲੋਤੀ ਭਾਈ, ਗੱਲ ਅੱਗੇ ਵੱਧ ਗਈ। ਜਿਹੜੇ ਉਸ ਮੁਕੱਦਮੇ ਦੇ ਗਵਾਹ ਸੀਗੇ ਉਹਨਾਂ ਨੂੰ ਮਰਾਉਣ ਵਾਸਤੇ ਫਿਰ ਪੈਸੇ ਆ ਗਏ। ਫਿਰ ਤੁਸੀਂ ਮੈਨੂੰ ਦੱਸੋ ਕਿ ਜਿਹੜਾ ਕੰਮ CCD ਕਰਦੀ ਆ, ਫਿਰ CCD ਵਾਲਿਆਂ ਨੂੰ ਸਲਾਮ ਪੇਸ਼ ਨਾ ਕੀਤਾ ਜਾਵੇ, CCD ਵਾਲਿਆਂ ਨੂੰ ਸ਼ਾਬਾਸ਼ ਨਾ ਦਿੱਤੀ ਜਾਵੇ, CCD ਵਾਲਿਆਂ ਨੂੰ ਇਨਾਮ ਨਾ ਦਿੱਤਾ ਜਾਵੇ। ਸਾਡੇ ਵਰਗੇ ਜਿਹੜੇ ਲੋਕ ਨੇ ਇਹ CCD ਵਾਲਿਆਂ ਦੀਆਂ ਤਾਰੀਫਾਂ ਫਿਰ ਨਾ ਕਰਨ। ਭਾਈ ਇੱਕ ਬੰਦਾ ਮਾਰ ਲਿਆ, ਚਲੋ ਮਰ ਗਿਆ, ਦੂਜਾ ਉਹਦਾ ਮਦਈ ਮਾਰਨ ਵਾਸਤੇ ਪੈਸੇ ਲੈ ਲਏ, ਉਹਦਾ ਗਵਾਹ ਮਾਰਨ ਵਾਸਤੇ ਪੈਸੇ ਲੈ ਲਏ। ਇੱਦਾਂ ਦੇ ਬੰਦੇ ਸਾਡੇ ਫੈਸਲਾਬਾਦ ਦੀ ਧਰਤੀ ਵਾਸਤੇ ਨਾਸੂਰ ਨੇ। ਇਹਨਾਂ ਦਾ ਖਾਤਮਾ ਬਹੁਤ ਜ਼ਰੂਰੀ ਆ। ਹੁਣ ਆਪਾਂ ਲੈਲਪੁਰ ਡਿਵੀਜ਼ਨ ਦੇ ਇੰਚਾਰਜ ਸਦੀਕ ਚੀਮੇ ਦੀ ਉਹ ਰਿਪੋਰਟ ਪੜ੍ਹਦੇ ਆ ਜਿਹੜੀ ਉਹਨਾਂ ਨੇ ਇਨਸੀਡੈਂਟ ਮੁਰਤਬ ਕੀਤੀ ਹੋਈ ਆ। ਅਸਲ ਗੱਲ ਤੁਹਾਨੂੰ ਮੈਂ ਦੱਸ ਦਿੱਤੀ, ਇੱਕ ਥਾਣੇ ਦਾ ਵਾਕਿਆ ਨਹੀਂ ਹੈਗਾ ਇਹ, ਮੈਂ ਸਿਰਫ ਤੁਹਾਨੂੰ ਥਾਣੇ ਸਦਰ ਦਾ ਵਾਕਿਆ ਦੱਸਿਆ ਵਾ। ਫੈਸਲਾਬਾਦ ਦੇ ਮੁਖਤਲਿਫ ਥਾਣਿਆਂ ਦੇ ਵਿੱਚ ਇਸ ਕਿਰਾਏ ਦੇ ਕਾਤਲ ਨੇ ਬੰਦਿਆਂ ਕੋਲੋਂ ਪੈਸੇ ਲੈ ਕੇ, ਮੁਖਾਲਫਾਂ ਕੋਲੋਂ ਪੈਸੇ ਲੈ ਕੇ ਬੰਦੇ ਮਾਰੇ ਹੋਏ ਆ। ਦਾਨਿਸ਼ ਦਾ ਇੱਕ ਸਾਥੀ 2 ਮਹੀਨੇ ਪਹਿਲੇ ਵੀ ਸਦੀਕ ਚੀਮੇ ਨੇ ਪੁਲਿਸ ਮੁਕਾਬਲੇ ਦੇ ਵਿੱਚ ਪਾਰ ਕੀਤਾ ਸੀ। ਇਹ ਦੂਸਰਾ ਬੰਦਾ ਸੀ ਜਿਹੜਾ ਪੁਲਿਸ ਮੁਕਾਬਲੇ ਦੇ ਵਿੱਚ ਪਾਰ ਹੋਇਆ। ਇਨਸੀਡੈਂਟ ਰਿਪੋਰਟ ਪੜ੍ਹ ਲਈਏ, ਬਾਕੀ ਥਾਣਿਆਂ ਦਾ ਜ਼ਿਕਰ ਵੀ ਕਰਦੇ। ਇਹ ਕਹਿੰਦੇ ਜੀ 215 ਨੇਟਰੀ ਉੱਥੇ ਕੋਈ ਭੱਠਾ ਹੈਗਾ ਵਾ, ਸਾਨੂੰ ਇਤਲਾਹ ਮਿਲੀ ਆ ਕਿ ਕਿਰਾਏ ਦਾ ਕਾਤਲ ਜਿਹੜਾ ਵਾ ਉੱਥੇ ਲੋਕੇ ਬੈਠਾ ਹੋਇਆ ਵਾ, ਲਿਹਾਜ਼ਾ ਫੌਰੀ ਤੌਰ ਤੇ ਰੇਡ ਕੀਤਾ ਜਾਏਗਾ ਤੇ ਇਹਨੂੰ ਫੜ ਲਿਆ ਜਾਏਗਾ। ਜਦੋਂ ਉੱਥੇ ਗਏ ਆ ਤੇ 4 ਬੰਦਿਆਂ ਨੇ ਫਾਇਰਿੰਗ ਕਰ ਦਿੱਤੀ ਆ। ਫਾਇਰਿੰਗ ਅਸੀਂ ਵੀ ਕੀਤੀ ਆ, ਫਾਇਰਿੰਗ ਵਾਹਵਾ ਦੇਰ ਜਾਰੀ ਰਹੀ ਆ, ਫਾਇਰਿੰਗ ਦਾ ਸਿਲਸਿਲਾ ਰੁਕਿਆ ਵਾ। ਇੱਕ ਬੰਦਾ ਜਿਹੜਾ ਜਿਹਦਾ ਨਾਮ ਦਾਨਿਸ਼ ਸੀਗਾ ਉਹ ਜ਼ਖਮੀ ਹਾਲਤ 'ਚ ਪਾਇਆ ਗਿਆ ਵਾ, ਉਹਨੂੰ ਚੱਕ ਕੇ ਹਸਪਤਾਲ ਲੈ ਗਏ ਆ, ਉਹ ਹਲਾਕ ਹੋ ਗਿਆ ਵਾ। ਇਹ ਤਾਂ ਹੈਗੇ ਜੀ ਇਨਸੀਡੈਂਟ ਰਿਪੋਰਟ। ਹੁਣ ਅੰਦਰ ਵਾਲੀਆਂ ਗੱਲਾਂ ਤੁਹਾਨੂੰ ਦੱਸਦੇ ਆ। ਇੱਕ ਆਮਰ ਨਾਮੀ ਤਾਜਰ ਜਿਹੜਾ ਉਹਨੂੰ ਇਹਨੇ ਪੈਸੇ ਲੈ ਕੇ ਕਤਲ ਕੀਤਾ ਸੀਗਾ। ਉਸ ਤੋਂ ਬਾਅਦ ਜਦੋਂ ਇਹ ਕੰਮ ਮੁੱਕ ਗਿਆ ਫਿਰ ਇਹਨੇ 70 ਲੱਖ ਰੁਪਇਆ ਲੈ ਲਿਆ, ਜਿਹਦੇ 'ਚੋਂ 30 ਲੱਖ ਰੁਪਇਆ ਵਸੂਲ ਕਰ ਲਿਆ। 30 ਲੱਖ ਰੁਪਇਆ ਵਸੂਲ ਕਰਕੇ ਮੁਦਈ ਤੇ ਗਵਾਹਾਂ ਨੂੰ ਕਤਲ ਕਰਨ ਦਾ ਪਲਾਨ ਬਣ ਲਿਆ। ਫਿਰ ਅੱਲਾ ਨੇ ਮਿਹਰਬਾਨੀ ਕੀਤੀ ਸਾਡੇ ਫੈਸਲਾਬਾਦ ਤੇ ਕਿ CCD ਦਾ ਵਜੂਦ ਅਮਲ ਦੇ ਵਿੱਚ ਆ ਗਿਆ। ਜਦੋਂ CCD ਦਾ ਵਜੂਦ ਅਮਲ ਦੇ ਵਿੱਚ ਆਇਆ ਫਿਰ ਤਾਂ ਅਸੀਂ ਅੱਗੇ ਕਹਿੰਦੇ ਆ ਕਿ ਜਦੋਂ CCD ਦੇ ਨਾਅਰੇ ਵੱਜਣਗੇ ਫਿਰ ਇੱਦਾਂ ਦੇ ਜਿਹੜੇ ਮੁਜਰਮ ਆ ਸਾਰੇ ਅੱਗੇ ਲੱਗ ਕੇ ਭੱਜਣਗੇ। ਫਿਰ ਤਾਂ ਜਨਾਬੇ ਲਈ ਇਹਨਾਂ ਦੇ ਰਹਿਣ ਨੂੰ ਹੁਣ ਜਗ੍ਹਾ ਕੋਈ ਨਹੀਂ ਹੈਗੀ। ਲਿਹਾਜ਼ਾ ਜਾਂ ਤਾਂ ਇਨਸਾਨ ਦੇ ਬੱਚੇ ਬਣ ਜਾਓ ਜਾਂ ਤਾਂ ਸਾਰੇ ਮੁਲਜ਼ਮਾਨ ਦੀਆਂ ਵੀਡੀਓ ਆਉਣੀਆਂ ਚਾਹੀਦੀਆਂ ਵਾ, ਲੱਤਾਂ ਦੇ ਥੱਲੋਂ ਦੀ ਉਹਨਾਂ ਨੇ ਕੰਨਾਂ ਨੂੰ ਹੱਥ ਲਾਇਆ ਹੋਵੇ ਤੇ ਮਾਫੀਆਂ ਮੰਗ ਰਹੇ ਹੁਣ ਦੋਨੇ ਹੱਥ ਜੋੜ ਕੇ ਕਿ ਭਾਈਜਾਨ ਅੱਜ ਤੋਂ ਬਾਅਦ ਅਸੀਂ ਜੁਰਮ ਨਹੀਂ ਕਰਦੇ। ਜਿਹੜਾ ਜੁਰਮ ਅਸੀਂ ਕੀਤਾ ਵਾ ਇਹਦੇ ਵਾਸਤੇ ਸਾਨੂੰ ਅਦਾਲਤਾਂ ਦੇ ਵਿੱਚ ਪੇਸ਼ ਕੀਤਾ ਜਾਵੇ। ਅਸੀਂ ਸਿਲੰਡਰ ਕਰਦੇ ਹਾਂ, ਅੱਜ ਤੋਂ ਬਾਅਦ ਮਾਫੀ ਮੰਗਦੇ ਹਾਂ। ਅੱਜ ਤੋਂ ਬਾਅਦ ਸਾਰੇ ਸਾਡੇ ਭੈਣਾਂ ਭਰਾ ਨੇ ਜਿਨ੍ਹਾਂ ਨੇ ਅਸੀਂ ਜ਼ਿਆਦਤੀਆਂ ਕੀਤੀਆਂ ਵਾ ਉਹਨਾਂ ਦੀਆਂ ਸਜ਼ਾਵਾਂ ਸਾਨੂੰ ਅਦਾਲਤਾਂ ਦੇਣ। ਅਗਰ ਤੁਸੀਂ ਨਹੀਂ ਕਰੋਗੇ, ਹੋਰ ਪੈਸੇ ਫੜੀ ਜਾਓਗੇ, ਹੋਰ ਪੰਗੇ ਲਈ ਜਾਓਗੇ। ਫਿਰ CCD ਦਾ ਵਜੂਦ ਅਮਲ ਦੇ ਵਿੱਚ ਆ ਗਿਆ ਵਾ। ਸੇਲ ਜ਼ਫਰ ਚੱਠਾ ਸਾਹਿਬ ਨੇ ਅੱਗੇ ਕਿਹਾ ਤਾ ਵਾ ਕਿ ਜਿੰਨੇ ਵੀ ਕੋਈ ਇੱਦਾਂ ਦੀ ਹਰਕਤ ਕਰਨੀ ਆ ਉਹਨੇ ਫਿਰ ਇਸ ਦੁਨੀਆ ਤੇ ਜ਼ਿੰਦਾ ਨਹੀਂ ਰਹਿਣਾ। ਬਹੁਤ ਸ਼ੁਕਰੀਆ।